व्यूअर्स वेलकम बैक प्रोग्राम। सो व्यूअर्स गलबात करन जा रहे हैं कि हिंदू धर्मियों वालों 21 जून का दिन योगा डे वजों अंतरराष्ट्रीय तौर पर मनाया गया। ये सब एक फ्रॉड है और कुछ सिख भी इन्हों के झांसे में फसे हुए हैं। सो इस बाबत आप गलबात करन जा रहे हैं। सो असीं चाहांगे कि तुसां इसी तरह बने रहना देखने सुनने या लिखने लिए। तुहाडा सब का बहुत बहुत धन्यवाद जी। डॉक्टर साहब की कहना चाहोगे? देखो, गुरु नानक साहब का एक फरमान है, कादी कूड़ बोल मल खाए, ब्राह्मण नावे जियां खाए, जोगी जुगत ना जाने अंध, तीने उजाड़े का बंद। हुण ये जिहड़े तीन थॉट ਜਾਂ तीन ਸਕੂਲ ਉੱਥੇ ਪ੍ਰੈਵਲੈਂਟ ਸੀ, ਉਹਨਾਂ ਵਿਚਲੀ ਟਰੂਥ ਤਾਂ ਇੱਕ ਪਾਸੇ ਰਹੀ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਬੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੈ ਜਿਉਂ ਬੇਤਾਲਿਆ। ਜਿਹੜੀ ਇਨਗ੍ਰੇਨਡ ਟਰੂਥ ਸੀ ਉਹ ਇੱਕ ਪਾਸੇ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ, ਕਿ ਟਰੂਥ ਕੈਜੂਅਲਟੀ ਹੋਈ। ਹੁਣ ਜਿਹੜਾ ਇਸਲਾਮ ਦੀ ਜੂਰਿਸਪ੍ਰੂਡੈਂਸ ਦਾ ਇੰਟਰਪ੍ਰੇਟਰ ਹੈ, ਜਿਹਨੇ ਜਸਟਿਸ ਦੇਣਾ, ਉਹ ਜਸਟਿਸ ਨਹੀਂ ਦਿੰਦਾ, ਉਹ ਝੂਠ ਦੇ ਉੱਤੇ ਮਬਨੀ ਹੈ। ਕਾਦੀ ਕੂੜ ਬੋਲ ਮਲ ਖਾਏ, ਉਹ ਝੂਠ ਦਾ ਗੰਦ ਖਾਂਦਾ ਹੈ, ਕਿਉਂਕਿ ਉਸ ਦੇ ਫੈਸਲੇ ਝੂਠ ਤੇ ਮਬਨੀ ਨੇ। ਉਹ ਜਿਹੜਾ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਕਿ ਵੱਡੀ ਚੱਲ ਰਹੀ ਹੈ, ਕਾਦੀ ਇਨਸਾਫ ਨਹੀਂ ਕਰਦਾ, ਇਸ ਲਈ ਉਹ ਜਿਹੜੀ ਇਸਲਾਮ ਵਿਚਲੀ ਟਰੂਥ ਹੈ ਉਸ ਨੂੰ ਪਾਸੇ ਰੱਖ ਕੇ ਵੱਡੀ ਦੇ ਸਹਾਰੇ ਉਹ ਝੂਠ ਦਾ ਜਿਹੜਾ ਉਹ ਜੱਜ ਬਣਿਆ ਹੋਇਆ। ਬ੍ਰਾਹਮਣ ਨਾ ਆਵੇ ਜੀਆਂ ਖਾਏ। ਹੁਣ ਬ੍ਰਾਹਮਣ ਜਿਹੜਾ ਸਭ ਤੋਂ ਉੱਪਰਲੇ ਡੰਡੇ ਤੇ ਬੈਠਾ ਹੈ ਕਿ ਜੀ ਮੈਂ ਸਮਾਜ ਨੂੰ ਅਗਵਾਈ ਦੇ ਰਿਹਾ ਔਰ ਮੈਂ ਬ੍ਰਹਮਾ ਦੇ ਮੂੰਹ ਚੋਂ ਨਿਕਲਿਆ ਔਰ ਵੇਦ ਪੜ੍ਹਨ ਔਰ ਪੜ੍ਹਾਉਣ ਦਾ ਹੱਕ ਮੈਨੂੰ ਹੀ ਹੈ। ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਬੜਾ ਬੁੱਚੜ ਹੈ, ਇਹ ਤਾਂ ਜ਼ਾਲਮ ਹੈ, ਇਹ ਤਾਂ ਲੋਕਾਂ ਦੇ ਖੂਨ ਦੇ ਨਾਲ ਜਿਹੜਾ ਨਹਾਉਂਦਾ। ਬ੍ਰਾਹਮਣ ਨਹਾਵੇ ਜੀਆਂ ਕਾ। ਹੁਣ ਇਹ ਜਦੋਂ ਤੁਸੀਂ ਕਿਸੇ ਦੇ ਜ਼ੁਲਮ ਦੀ ਗੱਲ, ਅਸੀਂ ਕਹਿੰਦੇ ਕੋਈ ਜਿਹੜੇ ਗਰੀਬਾਂ ਨੂੰ ਨਿਚੋੜ ਰਹੇ ਹੋ, ਅਸੀਂ ਕਹਿੰਦੇ ਜੀ ਇਹ ਗਰੀਬਾਂ ਦਾ ਖੂਨ ਪੀਂਦਾ। ਹੁਣ ਖੂਨ ਪੀਣਾ ਇਹ ਨਹੀਂ ਹੁੰਦਾ ਕਿ ਬਈ ਉਸਨੇ ਕੋਈ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਉਹ ਘੜੇ 'ਚ ਖੂਨ ਕੱਢਿਆ ਜਿਹਨੂੰ ਪੀ ਰਿਹਾ। ਖੂਨ ਚੂਸਣਾ ਵੀ ਅਸੀਂ ਉਹਨੂੰ ਹੀ ਕਹਿੰਦੇ ਹਾਂ, ਖੂਨ ਪੀਣਾ ਵੀ ਉਹਨੂੰ। ਪਰ ਤੁਸੀਂ ਗੁਰਬਾਣੀ ਦੇ ਵਿੱਚ ਜਿੱਥੇ ਜਿੱਥੇ ਵੀ ਬ੍ਰਾਹਮਣ ਦਾ ਜ਼ਿਕਰ ਦੇਖੋਗੇ, ਔਰ ਜਿਵੇਂ ਅਸੀਂ ਆਸਾ ਦੀ ਵਾਰ 'ਚ ਰੋਜ਼ਾਨਾ ਪੜ੍ਹਿਆ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਮੱਥਾ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਬੁੱਚੜ ਆਫ ਦਾ ਵਰਲਡ, ਇਹਦੇ ਹੱਥ 'ਚ ਛੁਰੀ ਹੈ। ਇਧਰ ਬ੍ਰਾਹਮਣ ਆਵੇ ਜੀਆਂ ਕਾ ਹੈ ਕਿ ਵੀ ਇਹ ਤਾਂ ਲੋਕਾਂ ਦੇ ਖੂਨ 'ਚ ਨਹਾਉਂਦਾ ਹੈ। ਇਸ ਕਿਸਮ ਦਾ ਜ਼ਾਲਮ ਹੈ। ਸਾਰੀ ਕਾਸਟ ਸਿਸਟਮ ਦੀ ਆਈਡੀਓਲੋਜੀ, ਜ਼ੁਲਮ, ਐਕਸਪਲੋਇਟੇਸ਼ਨ, ਲੁੱਟ, ਝੂਠ। ਹੁਣ ਗੱਲ ਅਸੀਂ ਜਿਹੜੇ ਸਬਜੈਕਟ ਦੀ ਕਰ ਰਹੇ ਹਾਂ, ਕਿਉਂਕਿ 21 ਜੂਨ ਦਾ ਦਿਨ ਯੋਗਾ ਦਿਨ ਔਰ UN ਤੋਂ ਲੈ ਕੇ ਪਿਛਲੇ ਸਾਲ ਦਾ ਫਰਾਡ ਪਿਛਲੇ 10 ਸਾਲ 'ਚ ਮੋਦੀ ਨੇ ਮਚਾਇਆ ਹੋਇਆ, ਔਰ ਅੱਜ ਵੀ ਕਿ ਜੀ ਗਲੋਬਲੀ ਹੋਇਆ, ਇੱਥੇ ਹੋਇਆ, ਉੱਥੇ ਹੋਇਆ। ਪਰ ਗੁਰੂ ਸਾਹਿਬ ਨੇ ਇਹ ਜਦੋਂ ਯਾਦ ਦਹਾਨੀ ਕਰਵਾਈ ਕਿ ਜੋਗੀ ਜੁਗਤ ਨਾ ਜਾਣੈ ਅੰਤ, ਕਿ ਇਹ ਜਿਹੜਾ ਯੋਗਾ ਵਾਲੇ ਨੇ ਯੋਗੀ, ਜ਼ਾਹਰ ਹੈ ਕਿ ਯੋਗ ਮਤ ਜਿਸ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ, ਯੋਗੀਆਂ ਦਾ ਗੁਰੂ ਸ਼ਿਵ ਹੈ। ਔਰ ਇਹ ਜਿਹੜਾ ਅਸ਼ਟਾਂਗ, ਇਸ ਦੇ 8 ਅੰਗ, ਪਤੰਜਲੀ ਜਿਹਨੇ ਅਸ਼ਟਾਂਗ ਯੋਗਾ ਦਿੱਤਾ, ਉਸ ਦਾ ਇਹ ਜਿਹੜਾ ਸਰੀਰਕ ਯੋਗਾ ਇੱਕ ਉਹਦਾ ਇਹ ਹਾਲਾਂ ਬਿਲਕੁਲ ਹਿੰਦੂ ਯੋਗ ਮਤ ਦੀ ਧਾਰਾ ਹੈ, ਜਿਸ ਦੇ ਥੱਲੇ ਇਹ ਇੱਕ ਅੱਡ ਵਿਚਾਰਧਾਰਾ ਐਗਜ਼ਿਸਟ ਕਰਦੀ ਹੈ। ਇਹਨੂੰ ਮਹਿਜ਼ ਇਹ ਜਦੋਂ ਵੈਸਟ ਦੇ ਵਿੱਚ ਮਾਰਕੀਟਿੰਗ ਕਰਦੇ ਸੀ ਪਹਿਲਾਂ, ਜਦੋਂ 60s ਦੇ ਵਿੱਚ ਅਮਰੀਕਾ ਜਾਂ ਵੈਸਟ ਦੇ ਵਿੱਚ ਸੋਸ਼ਲ ਸਿਸਟਮ ਟੁੱਟਾ, ਫਰਸਟ੍ਰੇਸ਼ਨ ਸੀ, ਹਿੱਪੀ ਕਲਚਰ ਆਇਆ, ਤੇ ਉਦੋਂ ਇਹਨਾਂ ਨੇ ਇਸ ਨੂੰ ਮਹੇਸ਼ ਯੋਗੀ ਅਤੇ ਫਿਰ ਰਜਨੀਸ਼ ਆ ਗਿਆ, ਫਿਰ ਭਜਨ ਯੋਗੀ ਵੀ ਆ ਗਿਆ, ਔਰ ਦੂਸਰੇ ਸਾਰੇ ਭਜਨ ਯੋਗੀ ਨੇ ਕੁੰਡਲਨੀ ਯੋਗਾ ਦਾ ਫਰਾਡ ਵੇਚਿਆ, ਦੂਜੇ ਆਪਣਾ ਵੇਚ ਰਹੇ ਸੀ ਫਰਾਡ। ਸੋ ਉਦੋਂ ਇਹਨਾਂ ਨੂੰ ਬਹੁਤ ਸਾਰਿਆਂ ਨੂੰ, ਹਾਲਾਂ ਚਰਚ ਨੇ, ਕੈਥੋਲਿਕਸ ਦੇ ਪੋਪ ਨੇ ਉਦੋਂ ਹੀ ਆਪਣੇ ਐਂਟੀ ਜਿਹੜੀ ਹੈ ਉਹ ਚੁੱਕ ਲਏ ਸੀ ਚੌਂਟੇ। ਉਹਨਾਂ ਨੇ ਕਿਹਾ ਸੀ ਵੀ ਇਹ ਸਪਿਰਿਚੁਅਲ ਟ੍ਰੈਡੀਸ਼ਨ ਹੈ ਹਿੰਦੂਆਂ ਦੀ, ਇਸ ਮਤ ਇੱਧਰ ਜਾਓ। ਹੁਣ ਵੀ ਉਹਨਾਂ ਦਾ ਜਿਹੜਾ ਇਸ ਦੇ ਉੱਤੇ ਪ੍ਰੋਕਲਾਮੇਸ਼ਨ ਹੈ। ਪਰ ਅਨਫੋਰਚੂਨੇਟਲੀ ਸਾਡੇ ਭਲੇ ਭੋਲੇ ਲੋਕ ਜਿਹਨੂੰ ਲੱਗਦਾ ਜੀ ਮੈਂ ਉੱਠ ਕੇ ਯੋਗਾ ਕਰਦਾ ਜੀ, ਮੈਂ ਉਹ ਤੁਸੀਂ ਵੈਸੇ 20 ਮਿੰਟ 30 ਮਿੰਟ ਐਕਸਰਸਾਈਜ਼ ਕਰਦੇ ਹੋ, ਉਹੀ ਉਹਦਾ ਇਫੈਕਟ। ਪਰ ਜਦੋਂ ਤੁਸੀਂ ਯੋਗਾ ਨਾਲ ਜੁੜਦੇ ਹੋ, ਸੋ ਕਾਲਡ ਯੋਗਾ ਦੇ ਨਾਲ, ਤੇ ਫਿਰ ਤੁਸੀਂ ਉਸ ਪਤੰਜਲੀ ਦੀ ਉਸ ਪਰੰਪਰਾ ਦਾ ਹਿੱਸਾ ਬਣ ਰਹੇ ਹੋ, ਜਿਹੜੀ ਕਿ ਅਲਟੀਮੇਟਲੀ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਲੌਕ ਸਟਾਕ ਐਂਡ ਬੈਰਲ ਰਿਜੈਕਟ ਕੀਤਾ। ਹੁਣ ਜਪਜੀ ਸਾਹਿਬ ਦੀਆਂ 4 ਪੌੜੀਆਂ, ਮੁੰਦਾ ਸੰਤੋਖ,
ਭੁਗਤ ਗਿਆਨ ਏਕਾ ਮਾਈ ਆਸਣ ਲੋਏ ਲੋਏ ਭੰਡਾਰ, ਇਹਨਾਂ ਜੋਗੀਆਂ ਦੇ ਹੀ ਉਹ ਸਾਰੇ ਚੋਂ ਯਾਰ ਇਹੀ ਕੁਛ ਇਹ ਕਰਦੇ ਸੀ। ਕਿਤੇ ਸਾਹ ਰੋਕ ਲਿਆ, ਕਿਤੇ ਅੰਦਰ ਹੈ, ਕਿਤੇ ਕੁੰਭਨ ਹੈ, ਕੋਈ ਰੇਚਨ ਹੈ, ਕੋਈ ਪ੍ਰਾਣਾਯਾਮ ਹੈ। ਇਹ ਸਾਰਾ ਜਦੋਂ ਤੁਸੀਂ ਦੇਖੋਗੇ, ਮੇਰੇ ਕੋਲ ਵਕਤ ਨਹੀਂ ਹੈ, ਨਹੀਂ ਤਾਂ ਮੈਂ ਇਸ ਨੂੰ ਸਿਲਸਿਲੇਵਾਰ ਕੇ ਅਸ਼ਟਾਂਗ ਜਿਹੜਾ ਯੋਗਾ ਹੈ ਪਤੰਜਲੀ ਦਾ ਕੀ ਹੈ। ਹੁਣ ਜੇ ਤਾਂ ਕੋਈ ਚੀਜ਼ ਗੁਰੂ ਸਾਹਿਬਾਨ ਦੇ ਜਿਹੜਾ ਜੀਵਨ ਕਾਲ ਹੈ ਉਸ ਤੋਂ ਬਾਅਦ ਆਏ, ਉਹਦੇ ਬਾਰੇ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਜੀ ਇਹ ਵੈਦਰ ਸਿੱਖੀ ਵੈਲਿਊਜ਼ ਨਾਲ ਮੈਚ ਕਰਦੀ ਹੈ ਕਿ ਨਹੀਂ। ਪਰ ਜਿਹੜੀ ਆਈਡੀਓਲੋਜੀ ਜਾਂ ਵਿਚਾਰਧਾਰਾ ਪਹਿਲਾਂ ਐਗਜ਼ਿਸਟ ਕਰਦੀ ਸੀ ਗੁਰੂ ਸਾਹਿਬ ਤੋਂ, ਔਰ ਗੁਰੂ ਸਾਹਿਬ ਨੇ ਉਹਨੂੰ ਰਿਜੈਕਟ ਕੀਤਾ ਹੈ। ਤੁਸੀਂ ਕਿਵੇਂ ਗੁਰਦੁਆਰਿਆਂ ਦੇ ਵਿੱਚ ਯੋਗਾ ਵਾਲਿਆਂ ਨੂੰ ਜਿਹੜਾ ਸੱਦ ਕੇ ਕੋਈ ਕੈਮਰੇ ਵੀ ਦੇ, ਉਹਨਾਂ ਨੂੰ ਕਮਰੇ ਵੀ ਦੇ ਦਿੰਦੇ ਹੋ, ਕੈਮਰਿਆਂ ਦੇ ਉੱਤੇ ਹੋ ਰਿਹਾ ਕਿ ਜੀ ਯੋਗਾ ਚੱਲ ਰਿਹਾ। ਗੁਰੂ ਨਾਨਕ ਸਾਹਿਬ ਨੇ ਕੋਈ ਕਰਤਾਰਪੁਰ ਕਿਸੇ ਯੋਗੀ ਨੂੰ ਸੱਦ ਕੇ ਸਿੱਖਾਂ ਨੂੰ ਯੋਗਾ ਕਰਾਇਆ, ਜਾਂ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਸੱਦਿਆ ਕਿਸੇ ਨੂੰ, ਜਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸੱਦਿਆ, ਜਾਂ ਚੱਕ ਰਾਮਦਾਸ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਸੱਦਿਆ, ਗੁਰੂ ਅਰਜਨ ਸਾਹਿਬ ਨੇ ਕਰਤਾਰਪੁਰ ਜਾਂ ਤਰਨਤਾਰਨ ਸੱਦਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਹਰਗੋਬਿੰਦਪੁਰ ਚ ਯੋਗਾ ਸੈਂਟਰ ਜਾਂ ਕੀਰਤਪੁਰ ਚ ਬਣਾਇਆ, ਜਾਂ 9ਵੇਂ ਪਾਤਸ਼ਾਹ ਉਹਨਾਂ ਨੇ ਚੱਕ ਨਾਨਕੀ ਜਿਹੜਾ ਅਨੰਦਪੁਰ, ਉੱਥੇ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਜਾਂ ਪੌਂਟਾ ਸਾਹਿਬ, ਕੋਈ ਥਾਂ ਕੋਈ ਗੁਰੂ ਸਾਹਿਬ ਨਾਲ 10 ਗੁਰੂ ਸਾਹਿਬਾਨ ਨਾਲ ਸੰਬੰਧਿਤ ਥਾਂ ਜਿੱਥੇ ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਆਓ ਜੀ ਇਹ ਬੜਾ ਯੋਗਾ ਦਾ ਅਸੀਂ ਇਹ ਦੇਖਦੇ ਹਾਂ ਕਿ ਵੀ ਘੋੜ ਗੁਰੂ ਅੰਗਦ ਦੇਵ ਜੀ ਨੇ ਕਰਵਾਇਆ, ਗੁਰਦੁਆਰਾ ਮੱਲ ਅਖਾੜਾ ਕੁਸ਼ਤੀ ਹੈ, ਫਿਰ ਅਸੀਂ ਗੱਤਕੇ ਤੱਕ ਤੀਰ ਅੰਦਾਜ਼ੀ ਸਰੀਰਕ ਪਾਠ ਸਾਰਾ। ਕਿਤੇ 10 ਗੁਰੂ ਸਾਹਿਬਾਨ ਦੇ ਜੀਵਨ 'ਚ ਤੁਹਾਨੂੰ ਇੱਕ ਥਾਂ ਜਾਂ ਇੱਕ ਟਿਕਾਣਾ ਵੀ ਐਸਾ ਹੋਏ ਜਿੱਥੇ ਕਿ ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਜੀ ਇਹ ਬੜਾ ਫਾਇਦੇਮੰਦ ਹੈ, ਮੇਰੇ ਸਿੱਖ ਬਹੁਤ ਹੈਲਥੀ ਹੋਣੇ ਚਾਹੀਦੇ ਨੇ, ਡਟਕੋ ਪੁੱਠੇ ਨਹੀਂ ਯੋਗ ਰਾਦਰ। ਇਸ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜੋਗੀ ਜੁਗਤ ਨਾ ਜਾਣੇ ਅੰਧ। ਇਹ ਕਲੇਮ ਕਰਦੇ ਨੇ ਕਿ ਇਹ ਉਜਾੜੇ ਦੀ ਥਾਂ ਹੈ, ਕਾਦੀ ਦੇ ਮਗਰ, ਬ੍ਰਾਹਮਣ ਦੇ ਮਗਰ, ਜੋਗੀ ਦੇ ਮਗਰ ਲੱਗਣਾ, ਉਜਾੜੇ ਨੂੰ ਸੱਦਾ ਦੇਣਾ। ਪਰ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣਵਾਦੀਆਂ ਤੋਂ ਵੱਡੇ ਝੂਠੇ ਵਪਾਰੀ ਕੋਈ ਨਹੀਂ, ਇਹਨਾਂ ਦਾ ਝੂਠ ਵਿਕਦਾ। ਕਿਸ ਲੈਵਲ ਤੇ ਜਾ ਕੇ ਕਿਵੇਂ ਇਹਨਾਂ ਨੇ ਵੈਸਟ ਨੂੰ ਉੱਲੂ ਬਣਾਇਆ, ਦੂਜਾ ਅਮਰੀਕਾ ਲੈਵਲ ਤੇ UN ਲੈਵਲ ਤੇ ਕਿ ਜੀ ਇਹ ਡੇ ਯੋਗਾ ਤੇ ਹੈਲਥੀ। ਹਾਲਾਂ ਹੁਣ ਇਹਨਾਂ ਨੂੰ ਤਕਲੀਫ ਹੁੰਦੀ ਹੈ ਬਾਹਮਣਾਂ ਨੂੰ, ਕਿਉਂਕਿ ਅਮਰੀਕਨਾਂ ਜਾਂ ਦੂਜਿਆਂ ਨੇ ਆਪਣੇ ਉਹਨਾਂ ਦੇ ਟ੍ਰੇਨਰ ਕੱਢ ਲਏ ਤੇ ਉਹ ਉਹਨਾਂ ਦੀ ਸਪਿਰਿਚੁਅਲ ਟ੍ਰੈਡੀਸ਼ਨ ਨਾਲ ਉਹ ਤੋੜ ਕੇ ਜਸਟ ਟੂ ਸਟੇ ਹੈਲਥੀ ਕਿ ਵੀ ਬਾਡੀ ਦਾ ਜਿਹੜਾ ਸਰਕੂਲੇਸ਼ਨ ਇੱਧਰ ਉੱਧਰ ਕਰ ਰਹੇ ਨੇ। ਪਰ ਮੈਂ ਇਹਦੇ ਤੇ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਵੱਡਾ ਫਰਾਡ ਹੈ, ਔਰ ਸਿੱਖਾਂ ਦੇ ਲਈ ਇਸ ਨੂੰ ਜਿਹੜਾ ਬਿਲਕੁਲ ਇਹ ਕੋਈ ਸਿੱਖੀ ਪਰੰਪਰਾ ਦੇ ਨਾਲ ਜਿਹੜਾ ਇਸ ਨੂੰ ਜੋੜ ਕੇ ਦੇਖਣਾ, ਜਾਂ ਗੁਰਦੁਆਰਿਆਂ 'ਚ ਕੁਝ ਥਾਵਾਂ ਤੇ। ਔਰ ਇਹ ਠੀਕ ਹੈ ਵੀ ਸਾਨੂੰ ਜਦੋਂ ਗੋਰੇ ਚਿੱਟੀ ਚਮੜੀ ਵਾਲੇ ਸਿੱਖ ਨਜ਼ਰ ਆਉਂਦੇ ਨੇ ਤਾਂ ਫਿਰ ਲੱਗਦਾ ਕਿ ਦੇਖੋ ਜੀ ਭਜਨ ਯੋਗੀ ਨੇ 3H ਆਰਗੇਨਾਈਜੇਸ਼ਨ ਬਣਾ ਕੇ ਸਿੱਖੀ ਦਾ ਬੜਾ ਭਲਾ ਕੀਤਾ। ਔਰ ਮੈਂ ਸਮਝਦਾ ਵੀ ਸਿਮਰਨਜੀਤ ਸਿੰਘ ਮਾਨ ਦਲ ਨੇ, ਪਾਰਟੀ ਨੇ ਬਿਲਕੁਲ ਠੀਕ ਫੈਸਲਾ ਲਿਆ ਸੀ ਜਦੋਂ ਪਹਿਲੀ ਵਾਰ ਇਹਨਾਂ ਨੇ ਕਿਹਾ ਜੀ 21 ਜੂਨ ਦਾ ਦਿਨ ਯੋਗਾ ਦਿਨ ਹੈ। ਉਹਨਾਂ ਨੇ ਕਿਹਾ ਜੀ ਗੱਤਕਾ ਦਿਵਸ ਹੈ। ਹੁਣ ਵੀ ਪੰਜਾਬ ਦੇ ਵਿੱਚ ਸਮਾਗਮ ਕਰਕੇ ਉਹਨਾਂ ਨੇ ਇਸ ਦਿਨ ਜਿਹੜਾ ਇਹ ਜਵਾਬ ਦੇਣ ਦੇ ਲਈ ਵੀ ਇਹ ਯੋਗਾ ਯਾਗਾ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਾਡੀ ਪਰੰਪਰਾ ਜਿਹੜੀ ਹੈ ਉਹ ਜੁਝਾਰੂ ਪਰੰਪਰਾ ਹੈ, ਖਾਲਸਾਈ ਪਰੰਪਰਾ ਹੈ। ਲੇਕਿਨ ਇਹ ਜਿਹੜਾ ਪਤੰਜਲੀ ਦਾ ਜਿਹੜਾ ਅਸ਼ਟਾਂਗ ਯੋਗਾ ਹੈ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਜੀ ਰਾਜ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।